अम्मी जी हाँ जी बेटे। दो भरा सके भरा हाँ जी। अम्मी कुट कुट के मार देते बेचारे। ओहो। अम्मी जी केलियां तो लड़ाई हुई एक दर्जन तो हाँ जी। जी। हाँ जी। 100 रुपया सी, उन्होंने कहा कि 130 रुपये दो, उन्हें कहा यार तू 30 रुपये मेरे को नहीं, तू 100 दे दे। हाँ जी। अम्मी फोन करके बुलाया, इन्ना क मारिया अम्मी। दो सके भरा, एक भरा नू पहले मारिया ते ओ डिग पिया, मर गया। ओहो। गुस्सा उत्थे खत्म नहीं होया। ओहो। अम्मी ओ जेड़ा बचिया होया भरा सीगा आ मत्थे चो इत्थों खून निकले ओदे। अम्मी खून थल्ले डिगे तो उन्हें अपने भरा नू झोली च पाया होया सिर ओदा। ओदे इत्थे मत्थे ते पता नहीं मूंह ते हाथ रखिया, पता नहीं बचान दी खातर कि इत्थे ना कोई मारे, पता नहीं खून रोकन दी खातर। ते ओ बेचारा नाले ओ लोकां नू आहोजारी करे कि ओ मेरे भरा नू बचा लो, झोली च लैके। अम्मी कोई इत्थे गुस्सा नहीं इन्हां दा खत्म होया, नहीं होया। पिछों आके अम्मी जी इत्थे इत्थे बैट मारिया और दूसरा भी फड़काता। हस्पताल च गया अम्मी, जान निकल गई। मां प्यो दे दो जवान पुत अम्मी सोने, दो शेर चल गए। ते अम्मी 100 बंदे ने तमाशा देखिया, एक बंदा नहीं हिलिया हैगा अम्मी जी। ते पुराने वक्तां च अम्मी इदां हुंदी सी जी? नहीं पुत, जान कुर्बान कर दिंदे सीगे। एक दूए दी लड़ाई होनी, दवा साढ़े जवाना ने विच वड़ जाना जी अम्मी जी, कहना बस भी जे किसी गल दी छाया जरूरत आ साडे कोल लाओ। मोरे हाथ बन के खड़े हो जाना, ओ भाई दोने जने माफ करो, ओ भाई तुसी भी साडे भरा आ, तुसी भी ना लड़ो हुण बस। ते एक दूए दा साथ करदे सीगे। अम्मी किदां ठीक हो सकदे मामलात? लोकां च तां गुस्सा वधी जाण डिया है जी। ਉਹ ਤੇ ਗੁੱਸਾ ਜਿਹੜਾ ਕੁਫਰ ਵਧੀ ਜਾਂਦਾ ਹੈ। नहीं तो ये बच्चों की ट्रेनिंग पहले करनी चाहिए है कि बच्चों ਨੂੰ अजकल ਦੇ ਛੋਟੇ ਬੱਚੇ ਜਿਹੜੇ ਨਿੱਕੇ ਨਿੱਕੇ ਉਹਨਾਂ ਨੂੰ ਅਸੀਂ ਦਲੇਰ ਕਰੀਦਾ। ਹਾਂਜੀ। ਤੇ ਉਹ ਦਲੇਰ ਕਰਨੇ ਦੇ ਵਿੱਚ ਬੱਚਾ ਫੂ ਫੂ ਕਰਦਾ ਫਿਰਦਾ, ਵੱਡਾ ਬੱਚਾ ਫਿਰ ਕਿਉਂ ਨਾ ਕਰੂਗਾ। एक बच्चा लड़ के आ जाता ना किसी दे ते लड़दा आ ते जाके कहंदा पापा मुझे उसने मारा है, वो कहंदा ओदी ऐसी दी तैसी। वो नहीं कहंदा कि जाके चलो ओदे घर ही लांबा दे दे कि जी तेरे पुत्र ने मेरे पुत्र ਨੂੰ ਮਾਰਿਆ। ਉਹ ਆਪ ਉਹਨੂੰ ਉਸ ਬੱਚੇ ਨੂੰ ਬਦਲਾ ਲੈਣ ਚੱਲ ਜਾਂਦਾ। ਅੱਗੇ ਆਪਣੇ ਦੋ ਬੱਚੇ ਲੜਦੇ ਸੀ ਤਾਂ ਆਪਣੇ ਬੱਚੇ ਨੂੰ ਡਾਂਟਦੇ, ਆਪਣੇ ਨੂੰ ਮਾਰਦੇ ਸੀ। ਜੀ ਸਾਡੇ ਪਿੰਡ ਦੇ ਵਿੱਚ ਨਾ ਮਾਮੂ ਮੁਜ਼ੱਫਰ ਹੁੰਦੇ ਸੀ, ਅੱਲਾ ਜੰਨਤ ਨਸੀਬ ਕਰੇ। ਅਸੀਂ ਕਿਤੇ ਲੜ ਪੈਣਾ ਜਾਂ ਕਿਤੇ ਤੁਰੇ ਜਾਂਦੇ ਹੋਣਾ ਨਾ, ਉਹਨੇ ਕਹਣਾ ਓਏ ਇੱਧਰ ਆਓ, ਛੱਡੋ ਇੱਧਰ, ਚਲੋ ਕੰਨ ਫੜੋ। ਸਾਰਿਆਂ ਨੇ ਕੰਨ ਫੜ ਲੈਣੇ, ਨਾ ਕਿਸੇ ਨੇ ਦੌੜਨਾ ਤੇ ਨਾ ਕਿਸੇ ਨੇ ਅੱਖਾਂ। ਹੁਣ ਕੋਈ ਸਿਆਣਾ ਰੁਕ ਕੰਨੂ ਕੀ ਆ ਇਦਾਂ ਕਰਕੇ ਬੋਲਦੇ ਅੱਗੇ, ਮਾਂ ਬਾਪ ਦੀ ਗਲਤੀ ਆ ਜੀ। ਤੇ ਅੰਮੀ ਤੁਹਾਡੇ ਕੋਲ ਆ ਕੇ ਦੱਸਣਾ ਕਿ ਮਾਮੂ ਮੁਜ਼ੱਫਰ ਨੇ ਸਾਨੂੰ ਇਦਾਂ ਮਤਲਬ ਕਿ ਗੁੱਸੇ ਨਾਲ ਬੁਲਾਇਆ, ਸਾਨੂੰ ਕੰਨ ਫੜਾਏ ਆ, ਤੇ ਤੁਸੀਂ ਕਹਿਣਾ ਪੁੱਤ ਕੱਲ ਨੂੰ ਲੜੂਗੇ ਫਿਰ ਵੀਰੇ ਨੇ ਤੁਹਾਨੂੰ ਫੜ ਲੈਣਾ ਆ, ਕੰਨ ਫੜਾ ਲੈਣੇ ਤੁਹਾਡੇ। ਉਹ ਤਾਂ ਸ਼ੁਕਰ ਕਰੋ ਬਚ ਗਏ, ਉਹਨੇ ਕੁੱਟਣਾ ਵੀ ਸੀਗਾ। ਜਿਸ ਬੰਦਾ ਜਿਹੜਾ ਬੰਦਾ ਬੱਚਿਆਂ ਨੂੰ ਸਮਝਾਉਣਾ ਹੁੰਦਾ ਸੀਗਾ ਨਾ, ਉਸ ਬੰਦੇ ਦਾ ਹੋਰ ਡਰ ਪਾ ਦਿੰਦੇ ਸੀ। ਇਹ ਨਹੀਂ ਸੀ ਕਹਿੰਦੇ ਤੂੰ ਕੌਣ ਹੁੰਦਾ ਸਾਡੇ ਨਿਆਣਿਆਂ ਨੂੰ ਕਹਿਣ ਵਾਲਾ, ਕਹਿੰਦੇ ਸਾਡੇ ਬੱਚੇ ਨੂੰ ਡਰਾਇਆ ਤੇ ਕਿਉਂ ਡਰਾਇਆ। ਹੁਣ ਕਹਿੰਦੇ ਪਤਾ ਮੈਨੂੰ ਕੀ ਕਹਿੰਦੇ, ਕੁੱਟ ਖਾ ਕੇ ਨਾ ਆਈ, ਕੁੱਟ ਮਾਰ ਕੇ ਆਈ, ਅਲਾਂਬਾ ਲੈ ਕੇ ਆਵੀਂ। ਇਹ ਨਾ ਵੀ ਸਾਨੂੰ ਅਲਾਂਬਾ ਲੈ ਕੇ ਨਾ ਜਾਣਾ ਪਵੇ ਤੇ ਅਸੀਂ ਆਪੇ ਹੀ ਸਾਂਭ ਲਵਾਂਗੇ। ਬੱਚਿਆਂ ਨੇ ਫਿਰ ਆਪੇ ਇਦਾਂ ਹੀ ਕਰਨੀ ਆ। ਤਕੱਬਰ ਦਾ ਬੋਲ ਨਹੀਂ ਹੈਗਾ। ਆਪਣੇ ਬੱਚਿਆਂ ਨੂੰ ਨਿੱਕਿਆਂ ਨੂੰ ਡਰਾਵੋ। ਅੱਗੇ ਕਹਿਣਾ ਬੱਬੂ ਆ ਗਿਆ, ਉਹ ਸਾਡੇ ਫਲਾਨੀ ਸ਼ੈ ਆ ਗਈ। ਹੁਣ ਬੱਬੂ ਦਾ ਕਹਿੰਦਾ ਕਿੱਥੇ ਬੱਬੂ ਹੈ, ਇੱਕ ਬੱਬੂ ਦੀ ਐਸੀ ਦੀ ਤੈਸੀ। ਇੰਨੇ ਦਲੇਰ ਬੱਚੇ ਕਰ ਦਿੱਤੇ। ਓਏ ਅੰਮੀ ਜੀ ਇਹ ਦਲੇਰੀ ਕਿੱਥੇ, ਇਹ ਦਲੇਰੀ ਨਹੀਂ, ਬਦਮਾਸ਼ੀ ਆ। ਬਦਮਾਸ਼ੀ ਕਰ ਦਿੱਤੀ ਆ ਕਿ ਜੋ ਕੰਮ ਆਪ ਕਰਨੇ ਦਲੇਰ ਬਣ ਗਏ ਕਿ ਬਦਮਾਸ਼ੀਆਂ। ਦਲੇਰੀ ਤੇ ਉਹ ਆ ਨਾ ਕਿ ਕੋਈ ਲੜਦੇ ਹੁਣ ਉਹਨਾਂ ਨੂੰ ਲੜਦੇ ਨੂੰ ਠਾਂਦੇ। ਉੱਥੇ ਮੈਂ ਕਹਿੰਦਾ ਕਿ ਮਾਂ ਦੇ ਪੁੱਤਰ ਦਲੇਰ ਸੀਗੇ। ਅੰਮੀ ਇਹ ਤਾਂ ਸਾਰੇ ਉਹ ਕੀ ਕਹਿੰਦੇ ਹੁੰਦੇ, ਕਹਿਣਾ ਨਹੀਂ ਚਾਹੀਦਾ, ਅੱਲਾ ਮਾਫੀ ਦੇਵੇ। ਅੰਮੀ ਇਹ ਕੋਈ ਬੰਦੇ ਖਲੋਤੇ ਸੀ, ਇਹ ਤਾਂ ਜਾਨਵਰ ਖਲੋਤੇ ਹੋਏ ਸੀਗੇ ਜਿਨ੍ਹਾਂ ਨੇ ਦੇਖਿਆ ਹੀ ਨਹੀਂ ਹੈਗਾ। ਵੀਡੀਓ ਆਰਾਮ ਨਾਲ ਬਣਾਉਣ ਦੇ ਆਪਣੀ ਵਾਇਰਲ। ਅੰਮੀ ਮਰਨੇ ਦਾ ਕਿਸੇ ਨੂੰ ਭੁੱਲ ਗਏ ਸਾਰੇ ਮਰਨੇ ਦਾ। ਉਹ ਬਹੁਤੇ ਇਨਸਾਨ ਫੌਤ ਹੋ ਜਾਂਦਾ ਸੀਗਾ, ਅੱਲਾ ਜਾਣਦਾ। ਜਾਨਵਰ ਵੀ ਅੱਖਾਂ ਦੇ ਵਿੱਚੋਂ ਪਾਣੀ ਜਾਂਦਾ ਹੁੰਦਾ ਸੀ। ਜਾਨਵਰ ਜਿਹੜੇ ਜਾਨਵਰ ਮੱਝਾਂ ਗਾਈਆਂ ਰੱਖੀਆਂ ਹੁੰਦੀਆਂ ਸੀ ਨਾ, ਇੱਕ ਬੰਦਾ ਫੌਤ ਹੋ ਜਾਂਦਾ ਸੀ, ਅਗਲੇ ਦਿਨ ਪੱਠੇ ਪਾਣ ਨਹੀਂ ਸੀ ਆਂਦਾ ਤੇ ਉਹਨਾਂ ਦੀਆਂ ਅੱਖਾਂ 'ਚ ਪਾਣੀ ਆਂਦਾ ਹੁੰਦਾ ਸੀ। ਜਾਨਵਰ ਵੀ ਰੋਂਦੇ ਸੀਗੇ, ਸਾਥ ਕਰਦੇ ਤੇ ਕਿਤੇ ਫੌਤਗੀ ਹੋ ਜਾਣੀ, ਪੂਰੇ ਪਿੰਡ ਦੇ ਟੈਲੀਵਿਜ਼ਨ ਬੰਦ ਹੋ ਜਾਣੇ। ਲੋਕਾਂ ਨੇ ਕਹਿਣਾ ਕਿ ਆਰਾਮ ਨਾਲ ਖਾਓ ਪਕਾਓ, ਕੋਈ ਦੇਜ ਕੀ ਖੜਕਦੀ ਵੀ ਆਵਾਜ਼ ਨਾ ਆਵੇ। ਤੇ ਇੱਥੇ ਅੰਮੀ ਜੀ ਜਿਹੜਾ ਕੋਈ ਮਰਨ ਡਿਆ ਉਹਦੀ 10 ਬੰਦੇ ਵੀਡੀਓ ਬਣਾਉਣ ਡੇ ਆ, ਕੋਈ ਲੜਦਾ ਹੋਰ ਲੜਵਾਉਣ ਡਏ ਆ। ਇੱਕ ਦੂਸਰੇ ਨੂੰ ਅੰਮੀ ਛਡਾ ਕੇ ਰਾਜੀ ਨਹੀਂ। ਐਡੇ ਉਹ ਬਦਮਾਸ਼ ਸੀਗੇ ਕਿ ਉਹ 100 ਬੰਦੇ ਤੋਂ ਨਹੀਂ ਕੰਟਰੋਲ ਹੋਏ ਅੰਮੀ ਜੀ। ਚਲੋ ਇੱਕ ਤੇ ਮਰ ਗਿਆ, ਉਹ ਫੇਰ ਸ਼ਰਮ ਕਰ ਲੋ ਬਗੈਰ ਤੋਂ।
ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰੋ। ਜਿਹੜਾ ਪਿੱਛੋਂ ਆਣ ਡਿਆ ਉਹਨੂੰ ਕੋਈ ਜੱਫਾ ਨਹੀਂ ਸੀ ਪਾ ਸਕਦਾ ਹੈਗਾ, ਬੈਟ 2-4 ਆਪ ਖਾ ਲੈਂਦੇ ਤੇ ਰੱਖ ਕੇ ਉਹਨਾਂ ਨੂੰ ਜਰਾ ਨੱਪ ਕੇ ਪਿੰਜਾ ਲਾਉਂਦੇ ਸਵਾਰ ਕੇ। ਬੈਟ ਹੀ ਸੀਗੇ, ਕਿਹੜਾ ਉਹਨਾਂ ਕੋਲ ਕੋਈ ਰਫਲ ਸੀਗੀ ਤੇ ਗੱਲ ਇਹ ਆ ਕਿ ਕੋਈ ਉਹਨਾਂ ਦੇ ਅੱਗੇ ਹੱਥ ਹੀ ਜੋੜ ਲੈਂਦਾ ਜਾ ਕੇ, ਉਹ ਕੋਈ ਪੁਲਿਸ ਨੂੰ ਇਤਲਾਹ ਦੇ ਦਿੰਦਾ। ਹੁਣ ਜੀ ਮੇਰੇ ਬੱਚਿਓ ਤੁਸੀਂ ਆਪਣੇ ਬੱਚਿਆਂ ਨੂੰ ਸਮਝਾਓ ਕਿ ਇੱਕ ਦੂਜੇ ਦਾ ਸਾਥ ਕਰੋ। ਕੋਈ ਜਾਨਵਰ ਵੀ ਲੜਦੇ ਆ, ਉਹਨਾਂ ਦੇ ਕੋਲ ਕੋਈ ਹੈ ਨਹੀਂਗਾ, ਜਾਂ ਜਾਨਵਰ ਨੇ ਫਰਾਹਾ ਲੈ ਲਿਆ, ਘੁੰਮ ਕੇ ਰਸਤਾ ਆਪਣਾ ਘਟਾ ਲਿਆ, ਉਹ ਵੀ ਸਾਥ ਕਰੋ। ਕਿਸੇ ਦਾ ਜਾਨਵਰ ਧੁੱਪੇ ਖੜਾ ਉਹਨੂੰ ਵੀ ਛਾਵੇਂ ਕਰੋ। ਕੋਈ ਕਿਸੇ ਦੇ ਘਰ ਮੁਸੀਬਤ ਆ ਉਹਦੇ ਉੱਪਰ ਵੀ ਜਾ ਕੇ ਸਾਥ ਕਰੋ। ਪੁੱਤ ਦੋ ਲੜਦੇ ਆ, ਜਿਹੜਾ ਲੜਦਿਆਂ ਨੂੰ ਉਠਾਊਗਾ ਉਹ ਇਨਸਾਨ ਨੂੰ, ਜਿਹੜਾ ਅੱਲਾ ਦਾ ਖਾਸ ਪਿਆਰਾ ਹੋਊਗਾ ਉਹ ਜੰਨਤ ਦਾ ਹੱਕਦਾਰ ਹੋਊਗਾ। ਜਿਹੜਾ ਖੜਾ ਹੋ ਕੇ ਤਮਾਸ਼ਾ ਦੇਖਦੇ ਆ ਉਹ ਗੁਨਾਹਗਾਰ ਹੋ ਗਏ, ਉਹ ਦੋਜ਼ਖ ਦਾ ਸਮਾਨ ਉਹਨਾਂ ਨੇ ਆਪਣਾ ਕਰ ਲਿਆ, ਦੋਜ਼ਖ ਦਾ ਬਾਲਣ ਬਣਨਗੇ। ਤੇ ਮੇਰੇ ਭਰਾਵੋ, ਅੱਜ ਤੁਸੀਂ ਕਿਸੇ ਦੀ ਲੜਾਈ ਠਾਓਗੇ, ਕੱਲ ਤੁਹਾਡੀ ਕੋਈ ਠਾਏਗਾ। ਅੱਜ ਤੁਸੀਂ ਕਿਸੇ ਦਾ ਭਲਾ ਕਰੋਗੇ, ਕੱਲ ਤੁਹਾਡਾ ਕੋਈ ਕਰੇਗਾ। ਉਹ ਕਹਿੰਦੇ ਜੀ ਜੇ ਅਗਰ ਤੁਸੀਂ ਤਾਂ ਕਿਸੇ ਦਾ ਫਾਇਦਾ ਕਰੋਗੇ, ਅੱਜ ਤੁਹਾਡਾ ਵੀ ਅਗਲੇ ਦਿਨ ਫਾਇਦਾ ਹੋਊਗਾ। ਤੇ ਗੱਲ ਪੁੱਤ ਹੋਰ ਕੁਝ ਵੀ ਨਹੀਂ ਕਰ ਸਕਦੇ, ਏਦਾਂ ਮੋਰੇ ਹੱਥੇ ਬੰਨ ਕੇ ਉਹ ਭਾਈ ਆ ਦੇਖੀ ਇਹਦੇ ਸਾਹ ਮੈਂ ਮਾਫੀ ਮੰਗਦਾ ਹਾਂ। ਲੜਾਈ ਖਤਮ ਕਰਵਾਓ ਯਾਰ, ਪਿਆਰ ਮੁਹੱਬਤ ਵਧਾਵੋ ਤੇ ਬਾਕੀ ਬਰਦਾਸ਼ਤ ਪੈਦਾ ਕਰੋ ਆਪਣੇ ਬੱਚਿਆਂ ਦੇ ਵਿੱਚ ਵੀ, ਆਪਣੇ ਆਪ ਵਿੱਚ ਵੀ। ਘਰ ਚੋਂ ਬਰਦਾਸ਼ਤ ਪੈਦਾ ਕਰੋ। ਘਰ 'ਚ ਜਦੋਂ ਲੜਾਈਆਂ ਹੋਣੀਆਂ ਬੱਚਿਆਂ ਨੇ ਫਿਰ ਇਹੀ ਕੰਮ ਕਰਨੇ ਆ। ਤੇ ਇੱਕ ਦੂਸਰੇ ਨਾਲ ਪਿਆਰ ਮੁਹੱਬਤ 'ਚ ਰਹਿਣਾ ਸਿਖਾਓ ਜੀ। ਬਾਕੀ ਸਾਡੀ ਵੀਡੀਓ ਚੰਗੀ ਲੱਗੀ ਹੈ ਸ਼ੇਅਰ ਕਰਿਓ ਤਾਂ ਕਿ ਇੱਕ ਬੰਦੇ ਤੱਕ ਵੀ ਚਲਾ ਜਾਵੇ ਤੇ ਫਾਇਦਾ ਹੋ ਜਾਵੇ ਜੀ। ਸਾਡਾ ਮਕਸਦ ਵੀ ਇਹੀ ਹੁੰਦਾ, ਸਾਡੀਆਂ ਗੁਜ਼ਰੀਆਂ ਹੋਈਆਂ ਯਾਦਾਂ, ਵੱਡਿਆਂ ਦੇ ਜਿਹੜੇ ਸਾਨੂੰ ਤੌਰ ਤਰੀਕੇ ਸਿਖਾਏ ਹੋਏ ਉਹਨਾਂ ਤੇ ਅਮਲ ਕਰੀਏ ਔਰ ਤੁਹਾਡੇ ਬੱਚਿਆਂ ਨੂੰ ਦਸੀਏ ਤੇ ਭੁੱਲਣਾ ਨਹੀਂ ਹੈਗਾ ਇਹ ਚੀਜ਼ਾਂ ਮੇਰੇ ਭਰਾਵੋ। ਤੇ ਅਸੀਂ ਇਹ ਖੁਦ ਇਨਸ਼ਾਅੱਲਾ ਕੰਪੇਨ ਕਰਨੀ ਹੈ ਸ਼ੁਰੂ। ਅਸੀਂ ਉਹ ਨਿਜ਼ਾਮ ਦੁਬਾਰਾ ਲੈ ਕੇ ਆਣਾ ਜਿੱਦਾਂ ਪਿੰਡਾਂ ਦੇ ਵਿੱਚ ਇੱਕ ਦੂਸਰੇ ਦਾ ਪਿਆਰ ਹੁੰਦਾ ਸੀ ਇਨਸ਼ਾਅੱਲਾ ਤਾਲਾ। ਇਨਸ਼ਾਅੱਲਾ ਜੀ। ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਔਰ ਦੁਆਵਾਂ 'ਚ ਯਾਦ ਰੱਖਿਓ। ਅੱਲਾ ਹਾਫਿਜ਼।